ਅੱਜ ਦਾ ਸਾਡਾ ਮੌਜੂ ਹੈ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਹਯਾਤੀ ਤੇ ਉਹਨਾਂ ਦੇ ਕਲਾਮ ਬਾਰੇ ਮੁਖਤਸਰ ਜਿਹੀ ਝਾਤ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਵਜ੍ਹਾ ਸ਼ੋਹਰਤ ਉਸ ਵੇਲੇ ਦੀਆਂ ਉਹ ਨਜ਼ਮਾਂ ਸਨ ਜਿਹਦੇ ਵਿੱਚ ਵੇਲੇ ਦੀ ਗੱਲ ਸੀ ਔਰ ਵੇਲੇ ਦੇ ਹਵਾਲੇ ਨਾਲ ਕੋਈ ਵੀ ਜਿਹੜਾ ਵਾਕਿਆ ਹੁੰਦਾ ਸੀ ਉਹ ਲੁਕਾਈ ਤੇ ਇੱਕ ਸ਼ੇਰੀ ਜ਼ੁਬਾਨ ਵਿੱਚ ਘੱਲ ਦਿੱਤਾ ਜਾਂਦਾ ਸੀ। ਇਹ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਵਿੱਚ ਅਜਿਹੀ ਸ਼ਾਇਰੀ ਕੀਤੀ ਜਿਹੜੀ ਲੁਕਾਈ ਦੇ ਦਿਲਾਂ ਦੀ ਤਰਜਮਾਨ ਬਣੀ। ਜਿਵੇਂ ਕਿ ਉਹਨਾਂ ਦੀ ਇੱਕ ਨਜ਼ਮ ਹੈ ਮਸਜਿਦ ਸ਼ਹੀਦਗੰਜ। ਜਦੋਂ ਸ਼ਹੀਦਗੰਜ ਦਾ ਵਾਕਿਆ ਹੋਇਆ ਉਸ ਵੇਲੇ ਪੰਜਾਬ ਦੇ ਇਸ ਸਪੁੱਤਰ ਨੇ ਆਪਣੇ ਵਿਚਾਰਾਂ ਨੂੰ ਇਸ ਨਜ਼ਮ ਰਾਹੀਂ ਜਿਹੜਾ ਹੈ ਉਹ ਲੁਕਾਈ ਤੱਕ ਅਪਣਾਇਆ। ਉਹਨਾਂ ਦੀ ਹਯਾਤੀ ਦੇ ਬਾਰੇ ਗੱਲ ਕਰਨ ਤੋਂ ਪਹਿਲੇ ਕੁਝ ਸ਼ੇਰ ਮਸਜਿਦ ਸ਼ਹੀਦਗੰਜ ਦੇ ਹਵਾਲੇ ਨਾਲ। ਵੇਖਿਆ ਹੀ ਮੁਸਲਿਮ ਕੰਮ ਕਫਾਰ ਦਾ, ਘਰ ਢਾਹ ਛੱਡਿਆ ਏ ਰੱਬ ਜਬਾਰ ਦਾ। ਵੇਖਿਆ ਹੀ ਮੁਸਲਿਮ ਕੰਮ ਕਫਾਰ ਦਾ, ਘਰ ਢਾਹ ਛੱਡਿਆ ਏ ਰੱਬ ਜਬਾਰ ਦਾ। ਤੂੰ ਹੀ ਮਹਿਮੂਦ ਏ ਤੂੰ ਹੀ ਅਯਾਜ਼ ਏ, ਬੰਦਾ ਨਵਾਜ਼ ਏ ਬੜਾ ਜਾਂਬਾਜ਼ ਏ। ਮਹਿਰਮ ਰਾਜ਼ ਏ ਖੰਜਰ ਦਰਾਜ਼ ਏ, ਮਹਿਰਮ ਰਾਜ਼ ਏ ਖੰਜਰ ਦਰਾਜ਼ ਏ। ਤੈਨੂੰ ਕੀ ਖੂਬ ਹੈ ਕਿਸੇ ਮੁਰਦਾਰ ਦਾ। ਵੇਖਿਆ ਹੀ ਮੁਸਲਿਮ ਕੰਮ ਕਫਾਰ ਦਾ, ਘਰ ਢਾਹ ਛੱਡਿਆ ਰੱਬ ਜਬਾਰ ਦਾ। ਕਿੱਸਾ ਫਲਕ ਤੇ ਹੈ ਤੇਰੀ ਹੀ ਕੂਕ ਦਾ, ਕਿੱਸਾ ਫਲਕ ਤੇ ਹੈ ਤੇਰੀ ਹੀ ਕੂਕ ਦਾ। ਤੇਰੇ ਹਕੂਕ ਦਾ ਫਟ ਬੰਦੂਕ ਦਾ, ਹਾਲ ਯਰਮੂਕ ਦਾ ਅਹਿਦ ਫਾਰੂਕ ਦਾ। ਤਜ਼ਕਰਾ ਹੈ ਤੇਰੀ ਆਹੋ ਪੁਕਾਰ ਦਾ, ਵੇਖਿਆ ਹੀ ਮੁਸਲਿਮ ਕੰਮ ਕੁਫਾਰ ਦਾ। ਘਰ ਢਾਹ ਛੱਡਿਆ ਏ ਰੱਬ ਜਬਾਰ ਦਾ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਬਾਰੇ, ਉਹਨਾਂ ਦੀ ਜੀਵਨੀ ਦੇ ਬਾਰੇ ਗੱਲ ਕਰਨ ਤੋਂ ਪਹਿਲੇ ਇਹ ਮਸਜਿਦ ਸ਼ਹੀਦਗੰਜ ਦੇ ਕੁਝ ਸ਼ੇਰ ਤੁਹਾਨੂੰ ਦੱਸੇ ਗਏ, ਤੁਹਾਨੂੰ ਸੁਣਾਏ ਗਏ। ਆਪ ਦਾ ਅਸਲ ਨਾਂ ਕੀ ਸੀ, ਆਪ ਨੇ ਕਿੱਥੋਂ ਕਿੱਥੋਂ ਤਾਲੀਮ ਹਾਸਿਲ ਕੀਤੀ, ਇਹ ਸਾਰਾ ਅਸੀਂ ਇਹਦੇ ਵਿੱਚ ਅੱਜ ਦੇਖਾਂਗੇ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਹਵਾਲੇ। ਆਪ ਰਾਜਪੂਤ ਘਰਾਣੇ ਨਾਲ ਤਾਲੁਕ ਰੱਖਦੇ ਨੇ। ਆਪ ਦਾ ਦਾਦਾ ਜਗਰਾਵਾਂ ਜ਼ਿਲ੍ਹਾ ਲੁਧਿਆਣਾ ਤੋਂ ਅੰਮ੍ਰਿਤਸਰ ਆਏ ਸੀ। ਯਾਨੀ ਉਸਤਾਦ ਕਰਮ ਅੰਮ੍ਰਿਤਸਰੀ ਹੋਰੀ ਰਾਜਪੂਤ ਘਰਾਣੇ ਨਾਲ ਤਾਲੁਕ ਰੱਖਦੇ ਨੇ। ਆਪ ਦੇ ਪਰਦਾਦਾ ਜਗਰਾਵਾਂ ਜ਼ਿਲ੍ਹਾ ਲੁਧਿਆਣਾ ਤੋਂ ਅੰਮ੍ਰਿਤਸਰ ਆਏ ਸਨ। ਇਹ ਹੁਣ ਜ਼ਿਹਨ 'ਚ ਰੱਖਣਾ ਕਿ ਤੁਸੀਂ ਆਪ ਦੇ ਪਰਦਾਦਾ ਜਗਰਾਵਾਂ ਜ਼ਿਲ੍ਹਾ ਲੁਧਿਆਣਾ ਤੋਂ ਅੰਮ੍ਰਿਤਸਰ ਆਏ ਸਨ। ਆਪ ਦੇ ਦਾਦਾ ਜੀ ਦਾ ਨਾਮ ਮੀਆਂ ਇਲਾਹੀ ਬਖਸ਼ ਸੀ। ਆਪ ਦੇ ਦਾਦਾ ਜੀ ਦਾ ਨਾਮ ਮੀਆਂ ਇਲਾਹੀ ਬਖਸ਼ ਸੀ, ਜੋ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਰਹੇ ਤੇ ਪਸ਼ਮੀਨੇ ਦਾ ਕਾਰੋਬਾਰ ਤੇ ਰੇਸ਼ਮ ਦਰਿਆਈ ਕੱਪੜੇ ਦੀ ਤਜਾਰਤ ਕਰਦੇ ਸਨ। ਆਪ ਦੇ ਵਾਲਿਦ ਦਾ ਨਾਮ ਮੀਆਂ ਫਜ਼ਲੁਦੀਨ ਸੀ। ਆਬਜੈਕਟਿਵ ਵਿੱਚ ਆ ਜਾਂਦਾ ਹੁੰਦਾ ਹੈ ਕਿ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਵਾਲਿਦ ਦਾ ਕੀ ਨਾਂ ਸੀ। ਆਪ ਦੇ ਵਾਲਿਦ ਦਾ ਨਾਮ ਮੀਆਂ ਫਜ਼ਲੁਦੀਨ ਸੀ, ਮੀਆਂ ਫਜ਼ਲਦੀਨ ਸੀ, ਲਿਖ ਲਵੋ ਤੁਸੀਂ। ਆਪ ਦੀ ਪੈਦਾਇਸ਼ ਕਿਦੋਂ ਹੋਈ, ਨਵਾਂ ਸਵਾਲ ਬਣ ਜਾਏਗਾ। ਆਪ ਦੀ ਪੈਦਾਇਸ਼ ਕਿਦੋਂ ਹੋਈ। ਆਪ ਦੀ ਪੈਦਾਇਸ਼ ਅੰਮ੍ਰਿਤਸਰ ਵਿੱਚ 1853 ਈਸਵੀ ਨੂੰ ਹੋਈ। ਆਪ ਦੀ ਪੈਦਾਇਸ਼ ਅੰਮ੍ਰਿਤਸਰ ਵਿੱਚ 1853 ਈਸਵੀ ਨੂੰ ਹੋਈ। ਅਗਲਾ ਟੌਪਿਕ ਹੋ ਜਾਏਗਾ ਬਾਲਪਨ ਤੇ ਤਾਲੀਮ, ਯਾਨੀ ਕਿ ਆਪ ਕਿੱਥੋਂ ਕਿੱਥੋਂ ਤਾਲੀਮ ਹਾਸਿਲ ਕਰਦੇ ਰਹੇ ਤੇ ਆਪ ਦਾ ਜਿਹੜਾ ਬਚਪਨ ਹੈ ਉਹ ਕਿਵੇਂ ਗੁਜ਼ਰਿਆ। ਇਹ ਸਾਡਾ ਅਗਲਾ ਜਿਹੜਾ ਮੌਜੂ ਹੈ। ਕਰਮ ਹੋਰਾਂ ਨੇ ਸਿਰਫ ਮਸਜਿਦ ਵਿੱਚ ਹੀ ਤਾਲੀਮ ਹਾਸਿਲ ਕੀਤੀ ਸੀ। ਆਪ ਨੂੰ ਨਿੱਕੀ ਉਮਰੇ ਹੀ ਸ਼ਾਇਰੀ ਕਰਨ ਦਾ ਸ਼ੌਕ ਸੀ, ਇਸ ਕਰਕੇ ਆਪ ਅਕਸਰ ਗੱਲਬਾਤ ਕਰਦਿਆਂ ਹੋਇਆਂ ਵੀ ਸ਼ੇਰ ਬਣਾ ਲੈਂਦੇ ਸਨ। ਜਿਵੇਂ ਕਿ ਬਚਪਨ ਦੀ ਇੱਕ ਯਾਦ ਜਿਹੜੀ ਹੈ ਉਹਨਾਂ ਦੀ, ਚੁੱਲ੍ਹੇ ਦੇ ਵਿੱਚ ਹੀ ਅੱਗ ਮੀਆਂ, ਚੁੱਲ੍ਹੇ ਦੇ ਵਿੱਚ ਹੀ ਅੱਗ ਮੀਆਂ, ਜਿਵੇਂ ਸਿਰ ਦੇ ਉੱਤੇ ਹੀ ਪੱਗ ਮੀਆਂ। ਮਾਂ ਰੋਟੀਆਂ ਪਈ ਪਕਾਉਂਦੀ ਏ, ਫੁੱਫੀ ਗੁੱਡੀਆਂ ਪਈ ਬਣਾਉਂਦੀ ਏ। ਚੁੱਲ੍ਹੇ ਦੇ ਵਿੱਚ ਅੱਗ ਮੀਆਂ, ਜਿਵੇਂ ਸਿਰ ਦੇ ਉੱਤੇ ਪੱਗ ਮੀਆਂ। ਮਾਂ ਰੋਟੀਆਂ ਪਈ ਪਕਾਉਂਦੀ ਏ, ਫੁੱਫੀ ਗੁੱਡੀਆਂ ਪਈ ਬਣਾਉਂਦੀ ਏ। ਹੁਣ ਤੁਸੀਂ ਦੇਖੋ ਇਹਦੇ ਵਿੱਚ ਇੱਕ ਰਿਦਮ ਹੈ, ਇੱਕ ਰਾਈਮ ਹੈ, ਯਾਨੀ ਮੌਸੀਕੀਅਤ ਦਾ ਅੰਸਰ ਜਿਹੜਾ ਹੈ
ਬਾਲਪਨ ਦੇ ਵਿੱਚ ਹੀ ਉਹਨਾਂ ਨੇ ਅਜਿਹੀ ਸ਼ਾਇਰੀ ਕਰਤੀ ਜਿਹਦੇ ਵਿੱਚ ਮੂਸੀਕੀਅਤ ਸੀ, ਰਿਦਮ ਸੀ, ਔਰ ਫਿਰ ਨਾਲ ਨਾਲ ਰਦੀਫ ਤੇ ਕਾਫੀਏ ਦੀ ਸਾਂਭ ਵੀ ਜਿਹੜੀ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਕੀਤੀ। ਇਹ ਅਗਰ ਉਹਨਾਂ ਦੇ ਹਵਾਲੇ ਨਾਲ, ਔਰ ਉਹਨਾਂ ਨੇ ਬਾਕਾਇਦਾ ਤਾਲੀਮ ਨਹੀਂ ਹਾਸਿਲ ਕੀਤੀ, ਸਗੋਂ ਮਸਜਿਦ ਵਿੱਚ ਹੀ ਉਹ ਥੋੜ੍ਹਾ ਬਹੁਤ ਉਹਨਾਂ ਨੇ ਥੋੜ੍ਹੀ ਬਹੁਤ ਤਾਲੀਮ ਹਾਸਿਲ ਕੀਤੀ। ਫਿਰ ਅਸੀਂ ਅਗਰ ਉਹਨਾਂ ਦੇ ਕੰਮਕਾਰ ਵਾਲੇ ਪਾਸੇ ਆਉਂਦੇ ਹਾਂ ਤੇ ਉਹ ਕੰਮ ਕਰਦੇ ਸਨ, ਰਫੂਗਰ ਦਾ ਕੰਮ ਕਰਦੇ ਸਨ। ਯਾਨੀ ਇਹ ਉਹਨਾਂ ਦਾ ਜੱਦੀ ਪੁਸ਼ਤੀ ਕੰਮ ਸੀ ਕਿ ਰਫੂਗਰੀ ਕਰਨਾ। ਉਹਨਾਂ ਨੇ ਵੀ ਸਾਰੀ ਹਯਾਤੀ ਇਹੀ ਕੰਮ ਕੀਤਾ, ਔਰ ਇਹੀ ਬਜ਼ੁਰਗ ਉਹਨਾਂ ਦੇ ਜਿਹੜੇ ਸਨ, ਉਹਨਾਂ ਦੇ ਪਰਦਾਦਾ, ਦਾਦਾ, ਉਹਨਾਂ ਦੇ ਵਾਲਿਦ ਵੀ ਰਫੂਗਰੀ ਹੀ ਕਰਦੇ ਰਹੇ ਸਨ, ਔਰ ਆਪ ਨੇ ਵੀ ਇਹੋ ਕੰਮ ਹੀ ਕੀਤਾ। ਸ਼ਾਇਰੀ ਦਾ ਸ਼ੌਕ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਬਾਲਪਨ ਵਿੱਚ ਹੀ ਹੋ ਗਿਆ ਸੀ, ਪਰ ਅੰਮ੍ਰਿਤਸਰ ਦੇ ਜਿਹੜੇ ਨੂਰ ਸ਼ਾਹ ਜਨਤੀ ਸਾਈਂ ਸੀ, ਨੂਰ ਸ਼ਾਹ ਜਨਤੀ ਸਾਈਂ ਸੀ ਜਿਹੜਾ, ਉਹਨਾਂ ਦੇ ਤਕੀਆ ਵਿੱਚ ਕਰਮ ਹੋਰਾਂ ਦਾ ਸ਼ੇਰੀ ਜ਼ੋਕ ਪ੍ਰਵਾਨ ਚੜਿਆ। ਐਸੇ ਪਾਰੋਂ ਉਹਨਾਂ ਨੂੰ ਚੁਬਰਗੇ ਲਿਖਣ ਦਾ ਵੀ ਸ਼ੌਕ ਹੋਇਆ, ਤੇ ਫਿਰ ਵੰਡ ਬਾਦੋਂ ਉਹਨਾਂ ਤੇ ਕੀ ਬੀਤੀ, ਯਾਨੀ ਵੰਡ ਤੋਂ ਮਗਰੋਂ ਆਪ ਜਿਹੜੇ ਨੇ ਉਹ ਲਾਹੌਰ ਆਣ ਵਸੇ, ਤੇ ਲਾਹੌਰ ਦੀਆਂ ਅਦਬੀ ਤੇ ਸਮਾਜੀ ਤਨਜ਼ੀਮਾਂ ਦੇ ਵਿੱਚ ਆਪ ਦਾ ਨਾਮ ਹੋ ਗਿਆ, ਔਰ ਕੋਈ ਵੀ ਮੁਸ਼ਾਇਰਾ ਅਜਿਹਾ ਨਹੀਂ ਹੁੰਦਾ ਸੀ ਜਿਹਦੇ ਵਿੱਚ ਉਸਤਾਦ ਕਰਮ ਅੰਮ੍ਰਿਤਸਰੀ ਨਾ ਹੋਵਣ। ਯਾਨੀ ਉਸਤਾਦ ਕਰਮ ਅੰਮ੍ਰਿਤਸਰੀ ਜਮਾਂਦਰੂ ਸ਼ਾਇਰ ਹੋਣ ਦੇ ਨਾਲ ਨਾਲ ਮੁਸ਼ਾਇਰਾ ਲੁੱਟਣ ਵਾਲੇ ਵੀ ਬਣ ਗਏ। ਆਪ ਦੇ ਉਸਤਾਦ ਦਾ ਕੀ ਨਾਂ ਸੀ, ਅਗਰ ਆਬਜੈਕਟਿਵ 'ਚ ਆ ਜਾਵੇ ਤੇ ਆਪ ਨੇ ਸੈयद ਅਮੀਰ ਅਲੀ, ਬ੍ਰੈਕਟ ਵਿੱਚ ਲਿਖਿਆ ਸ਼ਾਹੀ ਕਾਜ਼ੀ, यानी कि आपने सैयद अमीर अली शाही काजी दी शगिर्दी इख्तियार करके शेर और शायरी का सिलसिला शुरू किया। यानी कि आपने शायरी जी है वो किदों शुरू की थी, यानी बाकायदा शायरी दे विच उस्ताद कौन सी, उस्ताद जिहड़े सन उन्हां दे सैयद अमीर अली, जिन्होंने शाही काजी भी किया जाता है। इस तो बाद अमृतसर के नूर शाह जयंती साईं के तकिया विच भी आप का नाम जिहड़ा है वो लिया जाता, करम होरां दा शेरी ज़ोक परवान चढ़िया। ਇਹ ਸਨ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਹਵਾਲੇ ਨਾਲ ਜਿਹੜੀਆਂ ਨੇ ਗੱਲਾਂ। ਫਿਰ ਸਭ ਤੋਂ ਪਹਿਲੇ ਉਹਨਾਂ ਨੇ ਜਿਹੜੀ ਸ਼ਾਇਰੀ ਕੀਤੀ ਉਹ ਉਰਦੂ ਵਿੱਚ ਸ਼ਾਇਰੀ ਸੀ। ਇੱਕ ਨਵਾਂ ਜਿਹੜਾ ਟੌਪਿਕ ਬਣਾ ਲਾਂਗੇ ਉਰਦੂ ਵਿੱਚ ਸ਼ਾਇਰੀ। ਉਸਤਾਦ ਕਰਮ ਅੰਮ੍ਰਿਤਸਰਾ ਹੋਰਾਂ ਨੇ ਪੰਜਾਬੀ ਜ਼ੁਬਾਨ ਦੇ ਨਾਲ ਨਾਲ ਉਰਦੂ ਜ਼ੁਬਾਨ ਵਿੱਚ ਵੀ ਸ਼ਾਇਰੀ ਕੀਤੀ। ਪੰਜਾਬੀ ਸ਼ਾਇਰੀ ਵਿੱਚ ਆਪ ਦਾ ਕੋਈ ਉਸਤਾਦ ਨਹੀਂ ਸੀ, ਜਦ ਕਿ ਉਰਦੂ ਸ਼ਾਇਰੀ ਵਿੱਚ ਉਹ ਸੈयद ਅਮੀਰ ਅਲੀ ਨੂੰ ਆਪਣਾ ਉਸਤਾਦ ਕਹਿੰਦੇ ਸਨ, ਜੋ ਜ਼ੋਕ ਦੇ ਸ਼ਾਗਿਰਦ। आपने उर्दू में ਜਿਹੜੀਆਂ ਨਜ਼ਮਾਂ ਲਿਖੀਆਂ, ਆਬਜੈਕਟਿਵ ਵਿੱਚ ਸਵਾਲ ਆ ਜਾਂਦੇ ਨੇ ਕਿ ਆਪਨੇ ਉਰਦੂ ਵਿੱਚ ਕਿਹੜੀਆਂ ਤਵੀਲ ਨਜ਼ਮਾਂ ਲਿਖੀਆਂ। ਕੋਲਾਂ ਤੇ ਨੋ ਰਤਨ, ਯਾਨੀ ਦੋ ਨਜ਼ਮਾਂ ਉਹਨਾਂ ਦੀਆਂ ਤਵੀਲ ਨਜ਼ਮਾਂ ਦੇ ਤੌਰ ਤੇ ਉਰਦੂ ਵਿੱਚ ਜਾਣੀਆਂ ਜਾਂਦੀਆਂ ਨੇ। ਕੋਲਾਂ ਤੇ ਨੋ ਰਤਨ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਲਿਖੀਆਂ। ਇੱਕ ਤੁਸੀਂ ਆਬਜੈਕਟਿਵ 'ਚ ਯਾਦ ਕਰ ਲੈਣਾ, ਇਹ ਬੜਾ ਅਹਿਮ ਸਵਾਲ ਬਣ ਜਾਂਦਾ ਹੈ ਕਿ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਉਰਦੂ ਵਿੱਚ ਤਵੀਲ ਨਜ਼ਮਾਂ ਕਿਹੜੀਆਂ ਲਿਖੀਆਂ ਨੇ, ਕੋਲਾਂ ਤੇ ਨੋ ਰਤਨ। फिर पंजाबी विच शायरी नवा एक टॉपिक बना लेना, और पंजाबी विच शायरी किवें शुरू की, एक बड़ा दिलचस्प मजमून बन जाए, मौजू बन जाएगा, जिमें कि असी थोड़ा जिहदे बारे दसने आ। एक जिमें कि पहले दसिया कि उस्ताद करम अंमृतसरी लाहौर दे अदबी जिहड़ी दुनिया सी उहदे विच अपनी एक वक्री पछाण बना चुके सन, और ऐसी वक्री पछाण दी वजह तो आप ਜਿਹੜੇ ਵੀ ਮੁਸ਼ਾਇਰੇ ਵਿੱਚ ਜਾਂਦੇ ਔਰ ਉਸ ਮੁਸ਼ਾਇਰੇ ਨੂੰ ਆਪਣੇ ਨਾਂ ਹੀ ਕਰ ਲੈਣ। ਇੱਕ ਮੁਸ਼ਾਇਰੇ ਵਿੱਚ ਆਗਾ ਹਸ਼ਰ ਕਸ਼ਮੀਰੀ ਵੀ ਮੌਜੂਦ ਸਨ। ਆਗਾ ਹਸ਼ਰ ਕਸ਼ਮੀਰੀ ਵੀ ਸਟੇਜ ਦੇ ਬੰਦੇ ਸਨ ਔਰ ਵੱਡਾ ਨਾਂ ਸੀ ਸ਼ਾਇਰੀ ਦੇ ਹਵਾਲੇ ਨਾਲ। ਉਹਨਾਂ ਨੇ ਆਪ ਦੀ ਉਰਦੂ ਸ਼ਾਇਰੀ ਸੁਣੀ ਤਾਂ ਆਪ ਨੂੰ ਇੱਕ ਮਸ਼ਵਰਾ ਦਿੱਤਾ। ਉਹ ਮਸ਼ਵਰਾ ਕੁਛ ਐਵੇਂ ਸੀ, तुम्हारी उर्दू से पंजाबी की खुशबू आती है, पंजाबी में शेर कहोगे तो बड़ा नाम पाओगे। यानी कि उन्होंने इन्हों मशवरा दिता कि तुहाडी जिहड़ी शायरी है उहदे विच पंजाबी दी खुशबू आंदी है, और आप अगर पंजाबी दे विच शायरी करनगे ते आप जिहड़ा नां जिहड़ा है वो छेती ही जिहड़ा है वो जानिया जाएगा, पछाणिया जाएगा। और आपने आगा हशर कश्मीरी दे मशवरे ते अमल किया ते पंजाबी शायरी विच वखरा नां ते मुकाम बनाया। आप दी शोहरत सुन के ही फैज़ अहमद फैज़ होरां नूं भी कहना पै गया, उस्ताद करम पंजाबी के मुसलमान उस्ताद ही नहीं
पंजाब की कदीम तहजीब का मुजस्मा भी था। फैज़ अहमद फैज़ हो रहा ने क्या है कि उस्ताद करम पंजाबी के मुसलमान उस्ताद ही नहीं, पंजाब की कदीम तहजीब का मुजस्मा भी था। ਇਹ ਉਹਨਾਂ ਦਾ ਟ੍ਰਿਬਿਊਟ ਸੀ, ਇੱਕ ਵੱਡੇ ਸ਼ਾਇਰ ਦਾ ਵੱਡੇ ਸ਼ਾਇਰ ਨੂੰ ਟ੍ਰਿਬਿਊਟ ਸੀ। ਤੁਹਾਨੂੰ ਯਾਦ ਹੋਵੇ ਕਿ ਫੈਜ਼ ਅਹਿਮਦ ਫੈਜ਼ ਹੋਰਾਂ ਨੇ ਵੀ ਪੰਜਾਬੀ ਵਿੱਚ ਕੁਝ ਨਜ਼ਮਾਂ ਲਿਖੀਆਂ ਸਨ। ਲੈਨਨ ਐਵਾਰਡ ਜਿਹੜਾ ਹੈ ਰਸ਼ੀਆ ਤੋਂ ਰੂਸ ਤੋਂ ਮਿਲਣਾ ਸੀ, ਔਰ ਲੈਨਨ ਐਵਾਰਡ ਵਾਲਿਆਂ ਦੀ ਸ਼ਰਤ ਹੁੰਦੀ ਹੈ ਕਿ ਕੋਈ ਵੀ ਸ਼ਾਇਰ ਆਪਣੀ ਮਾਦਰੀ ਜ਼ੁਬਾਨ ਵਿੱਚ ਜ਼ਰੂਰ ਸ਼ਾਇਰੀ ਕਰੇ, ਆਪਣਾ ਕਲਾਮ ਲਿਖੇ, ਆਪਣੀ ਨਸਰ ਲਿਖੇ, ਜੋ ਵੀ ਲਿਖਣਾ ਚਾਹੁੰਦਾ ਹੈ। ਔਰ ਫਿਰ ਫੈਜ਼ ਅਹਿਮਦ ਫੈਜ਼ ਹੋਰੀ ਤੁਹਾਨੂੰ ਯਾਦ ਹੋਏ ਕਿ ਪੰਜਾਬ ਦੇ ਹੀ ਜਿਹੜੇ ਨੇ ਉਹ ਬਸੋਂ ਅਖਤਿਆਰ ਰੱਖਦੇ ਸਨ, ਔਰ ਫਿਰ ਪੰਜਾਬੀ ਹੀ ਸਨ। ਉਹਨਾਂ ਨੇ ਫਿਰ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ, ਮਾਦਰੀ ਜ਼ੁਬਾਨ ਪੰਜਾਬੀ ਦੇ ਵਿੱਚ ਕੁਝ ਨਜ਼ਮਾਂ ਲਿਖੀਆਂ। ਪੰਜਾਬੀ ਦਾ ਗਾਲਿਬ ਉਸਤਾਦ ਕਰਮ ਅੰਮ੍ਰਿਤਸਰੀ ਹੋਰੀ ਅਜਿਹੇ ਸ਼ਾਇਰ ਸਨ ਜਿਨ੍ਹਾਂ ਦੇ ਕਲਾਮ ਵਿੱਚ ਤਸਵੁਫ, ਇਖਲਾਕੀਆਤ, ਸਰਮਸਤੀ, ਤੰਸ ਤੇ ਕੌਮੀ ਰੰਗ ਸੀ। ਇਲਾਮਾ ਇਕਬਾਲ ਆਪ ਦਾ ਕਲਾਮ ਬੜੇ ਸ਼ੌਕ ਨਾਲ ਸੁਣਦੇ ਸਨ ਤੇ ਉਹ ਬਾਬੂ ਕਰਮ ਹੋਰਾਂ ਨੂੰ ਪੰਜਾਬੀ ਦਾ ਗਾਲਿਬ ਆਖਦੇ ਸਨ, ਯਾਨੀ ਕਿ ਪੰਜਾਬੀ ਦਾ ਗਾਲਿਬ ਆਖਦੇ ਸਨ। ਹੁਣ ਅਸੀਂ ਜਿਵੇਂ ਕਿ ਦੇਖਿਆ ਕਿ ਆਪ ਦੀ ਸ਼ਾਇਰੀ ਵਿੱਚ ਕੌਮੀਅਤ ਔਰ ਕੌਮੀ ਰੰਗ ਸੀ ਜਿਹੜਾ, ਉਹਨਾਂ ਦੀਆਂ ਨਜ਼ਮਾਂ, ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਸ਼ੁਰੂ ਦੇ ਵਿੱਚ ਉਹਦੇ ਕੁਝ ਸ਼ੇਰ ਸੁਣਾਏ ਮਸਜਿਦ ਸ਼ਹੀਦਗੰਜ ਦੇ ਹਵਾਲੇ ਨਾਲ। ਫਿਰ ਇੱਕ ਉਹਨਾਂ ਦੀ ਨਜ਼ਮ ਸੀ ਕਸ਼ਮੀਰੀ ਮੁਸਲਮਾਨਾਂ ਦੀ ਜਿਦੋਜੋਹਦ, ਕਿ ਕਸ਼ਮੀਰੀ ਮੁਸਲਮਾਨਾਂ ਦੀ ਜਿਦੋਜੋਹਦ ਦੇ ਹਵਾਲੇ ਨਾਲ ਵੀ ਉਹਨਾਂ ਨੇ ਬਹੁਤ ਸੋਹਣਾ ਲਿਖਿਆ, ਔਰ ਉਹ ਆਪ ਦੀ ਪਹਿਚਾਣ ਬਣਿਆ। ਯਾਰੋ ਕਾਫਰਾਂ ਨੇ ਬੜਾ ਤੰਗ ਕੀਤਾ ਏ, ਯਾਰੋ ਕਾਫਰਾਂ ਨੇ ਬੜਾ ਤੰਗ ਕੀਤਾ ਏ, ਮੁਸਲਮਾਨਾਂ ਦੇ ਗੋਸ਼ਤ ਗੁਜ਼ਾਰ ਦਿਓ। ਹੋਇਆ ਕੀ ਜੇ ਖਾਲਤ ਜਰਾਰ ਹੈ, ਨਹੀਂ ਤੁਸੀਂ ਕਾਸ ਨੂੰ ਹੌਸਲੇ ਹਾਰਦੇ ਹੋ। ਫਜ਼ਲ ਰੱਬ ਦਾ ਯਾਰੋ ਆਸ ਰੱਖੋ, ਖਾਦਮ ਤੁਸੀਂ ਇੱਕ ਬੜੀ ਸਰਕਾਰ ਦਿਓ ਸੱਲੱਲਾਹੁ ਅਲੈਹਿ ਵਸੱਲਮ। ਉਹਦੀਆਂ ਬੇਨਿਆਜ਼ੀਆਂ ਜਾਣਦੇ ਹੋ, ਮਹਿਰਮ ਤੁਸੀਂ ਇੱਕ ਬੜੇ ਇਸਰਾਰ ਦਿਓ, ਯਾਨੀ ਕਿ ਕਿਸੇ ਭੇਦ ਨੂੰ ਜਾਣਦੇ ਹੋ। ਚਲੋ ਖੰਜਰ ਹਲਾਲ ਨੂੰ ਬਾਹਰ ਕੱਢੋ, ਮੁੜ ਕੇ ਬਾੜ ਉਸ ਨੂੰ ਦੂਜੀ ਵਾਰ ਦਿਓ। ਪਿਆਰੇ ਨਾਮ ਮੁਹੰਮਦ ਤੋਂ ਚਲੋ ਯਾਰੋ, ਤੁਸੀਂ ਆਪਣੀ ਜਾਨ ਨੂੰ ਵਾਰ ਦਿਓ ਸੱਲੱਲਾਹੁ ਅਲੈਹਿ ਵਸੱਲਮ। ਯਾਨੀ ਕਿ ਉਹਨਾਂ ਦਾ ਜਿਹੜਾ ਮਿਜ਼ਾਜ ਸੀ ਔਰ ਉਹਨਾਂ ਦੀ ਜਿਹੜੀ ਕਸ਼ਮੀਰੀ ਮੁਸਲਮਾਨਾਂ ਦੀ ਜਿੱਦੋਜੋਹਦ ਸੀ, ਉਹ ਉਸ ਵੇਲੇ ਨੂੰ ਵੇਖ ਰਹੇ ਸਨ। ਔਰ ਸ਼ਾਇਰ ਜਾਂ ਕਹਾਣੀਕਾਰ ਜਾਂ ਨਾਵਲਕਾਰ ਜਾਂ ਮਜ਼ਮੂਨ ਨਗਾਰ ਜਾਂ ਕੋਈ ਕਿਸੇ ਵੀ ਫੀਲਡ ਦਾ ਜੇ ਕੋਈ ਲਿਖਣ ਵਾਲਾ ਹੈ, ਉਹ ਜੇ ਆਪਣੇ ਵੇਲੇ ਦੀ ਗੱਲ ਨਹੀਂ ਕਰਦਾ ਤੇ ਉਸਨੇ ਕੋਈ ਗੱਲ ਨਹੀਂ ਕੀਤੀ। ਜੇ ਉਹ ਸਿਰਫ ਗੁਲੋ ਬੁਲਬੁਲ ਦੀ ਗੱਲ ਹੀ ਕਰਦਾ ਰਹਿੰਦਾ ਹੈ ਤੇ ਫਿਰ ਉਹਦੀ ਕੋਈ ਗੱਲ ਨਹੀਂ ਮਿਲਦੀ। ਯਾਨੀ ਅਸੀਂ ਇਸ ਸ਼ਾਇਰ ਦਾ ਜਿਹੜਾ ਹਵਾਲਾ ਦਿਆਂਗੇ ਪਹਿਲਾਂ ਕਿ ਕੌਮੀ ਰੰਗ ਮਸਜਿਦ ਸ਼ਹੀਦਗੰਜ ਤੇ ਦੂਜੀ ਨਜ਼ਮ ਕਸ਼ਮੀਰੀ ਮੁਸਲਮਾਨਾਂ ਦੀ ਜਿਦੋਜਹਦ, ਉਹ ਨਜ਼ਮਾਂ ਤੁਹਾਨੂੰ ਸੁਣਾਈਆਂ, ਉਹਦੇ ਹਵਾਲੇ ਤੁਸੀਂ ਜ਼ਰੂਰ ਦਿਓ, ਆਪਣੀ ਸ਼ਾਇਰੀ ਦੀ ਤਸ਼ਰੀਹ ਕਰਦੇ ਹੋ ਕਿ ਆਪ ਅਜਿਹੇ ਸ਼ਾਇਰ ਸਨ ਜਿਹੜੇ ਆਪਣੀ ਧਰਤੀ ਨਾਲ ਜੁੜੇ ਹੋਏ, ਆਪਣੀ ਵਤਨ, ਆਪਣੀ ਕੌਮ ਨਾਲ ਪਿਆਰ ਕਰਦੇ ਸਨ, ਔਰ ਇਹੀ ਜਿਹੜਾ ਜਜ਼ਬਾ ਸੀ ਉਹਨਾਂ ਦੀ ਲਿਖਤਾਂ ਵਿੱਚ ਵੀ ਆਂਦਾ ਸੀ। ਔਰ ਆਪ ਨੇ ਜਿਹੜੇ ਜ਼ੁਬਾਨ ਵਰਤੀ ਉਹਦੇ ਹਵਾਲੇ ਨਾਲ ਜੇ ਅਸੀਂ ਵੇਖੀਏ, ਕਿਉਂਕਿ ਜ਼ੁਬਾਨੋ ਬਿਆਨ ਅਸੀਂ ਸ਼ੁਰੂ ਵਿੱਚ ਦੇਖਿਆ ਕਿ ਆਪ ਨੇ ਮਸਜਿਦ ਵਿੱਚ ਤਾਲੀਮ ਹਾਸਿਲ ਕੀਤੀ, ਯਾਨੀ ਬਾਕਾਇਦਾ ਕਿਸੇ ਮਦਰਸੇ, ਕਿਸੇ ਸਕੂਲ, ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਨਹੀਂ ਗਏ, ਲੇਕਿਨ ਇਹਦੇ ਬਾਵਜੂਦ ਵੀ ਉਹਨਾਂ ਨੇ ਜਿਹੜੀ ਜ਼ੁਬਾਨ ਵਰਤੀ, ਉਸ ਵੇਲੇ ਦੇ ਵੱਡੇ ਵੱਡੇ ਸ਼ਾਇਰ ਵੀ ਉਹ ਜ਼ੁਬਾਨ ਨਹੀਂ ਸੀ ਵਰਤ ਰਹੇ, ਔਰ ਅਰਬੀ ਫਾਰਸੀ ਦੇ ਆਮ ਫਹਿਮ ਲਫ਼ਜ਼ ਵੀ ਆਪਣੀ ਸ਼ਾਇਰੀ ਵਿੱਚ ਇਸ ਤਰ੍ਹਾਂ ਵਰਤੇ ਕਿ ਉਹ ਪੰਜਾਬੀ ਦਾ ਰੰਗ ਰੂਪ ਹੀ ਟਾਲ ਗਏ। ਨਾਲ ਨਾਲ ਠੇਠ ਪੰਜਾਬੀ ਜ਼ੁਬਾਨ ਵੀ ਆਪ ਦੀ ਪਛਾਣ ਰਹੀ, ਯਾਨੀ ਆਪ ਦੀ ਜਿਹੜੀ ਠੇਠ ਪੰਜਾਬੀ ਜ਼ੁਬਾਨ ਹੈ ਉਸ ਨੂੰ ਵੀ ਨਾਲ ਲੈ ਕੇ ਟੁੜੇ। ਫਿਰ ਠੇਠ ਪੰਜਾਬੀ ਲਫ਼ਜ਼ਾਂ ਦੇ ਨਾਲ ਉਹਨਾਂ ਦੇ ਵਿੱਚ ਤਸ਼ਬੀਹਾਂ ਤੇ ਇਸਤਾਰਿਆਂ ਦਾ ਸੋਹਣਾ ਵਰਤਾਰਾ ਕੀਤਾ, ਔਰ ਇਹਨਾਂ ਵਰਤਾਰਿਆਂ ਦੀ ਵਜ੍ਹਾ ਤੋਂ ਹੀ ਆਪ ਦੀ ਸ਼ਾਇਰੀ ਨੂੰ ਜਿਹੜਾ ਹੈ ਉਹ ਵੱਡਾ ਮੁਕਾਮ ਜਿਹੜਾ ਹੈ ਉਹ ਵੇਖਦਿਆਂ ਵੇਖਦਿਆਂ ਮਿਲ ਗਿਆ। ਇੱਕ ਹੋਰ ਆਪ ਦੀ ਸ਼ਾਇਰੀ ਦੀ ਜਿਹੜੀ ਖੂਬੀ ਸੀ ਉਹ ਸੀ ਜਜ਼ਬਾਤ ਨਗਾਰੀ। ਜਿਵੇਂ ਕਿ ਅਸੀਂ ਕੌਮੀ ਰੰਗ ਦੀਆਂ ਨਜ਼ਮਾਂ ਵਿੱਚ ਵੀ ਵੇਖਿਆ ਕਿ ਆਪ ਲੋਕਾਈ ਦੇ ਜਜ਼ਬਾਤ ਨੂੰ ਸਮਝਦੇ ਸਨ ਔਰ ਉਹਨਾਂ ਦੇ ਖਿਆਲਾਂ ਨੂੰ ਹੀ ਸ਼ੇਰਾਂ ਦਾ ਰੂਪ ਢਾਲ ਦਿੰਦੇ ਸਨ, ਜਿਹਦੀ ਵਜ੍ਹਾ ਤੋਂ ਜਦੋਂ ਉਹ ਸ਼ੇਰ ਪੜ੍ਹਦੇ ਤੇ ਲੋਕਾਈ ਸਮਝਦੀ ਕਿ ਇਹ ਉਹਨਾਂ ਦੇ ਜਜ਼ਬੇ ਹੀ ਨੇ ਜਿਹੜੇ ਬਿਆਨ ਕੀਤੇ ਗਏ ਨੇ।
यानी और फिर वो जो उन्होंने देखते तो फिर वो वाह वाह करनों किसी तरह भी हट नहीं सकते सन। उस्ताद करम अमृतसरी होरां ने क्लासिकी शायरी दे रंग विच भी अपनी शायरी नूं ढालिया, पर समाजी मौजू ते लुकाई दे जज्बियां नूं नवेकले ढंग नाल बयान जिहड़ा करना वो उन्हां दा वड्डा कारनामा है। हुण इस्लाम हो गया माहौल खाना, उन्हां दा शेर देखने आ, हुण इस्लाम हो गया माहौल खाना, पईयां सूरतां बनन कुरानियां ने, खाली हाथ तेरे आलमगीर सैं तो किट्ठे खो लिया है या शाहजहानिया ने, तो किन्ने खो लिया है या शाहजहानिया नी, इन्हीं डुले होए हन बेर कुछ बिगड़िया नहीं, मुस्लिम कौन मुस्लिम ईमान हो जा, है की जान ना चीज अजीज, ना कर सीना सपर हो जा, अरजान जान हो जा, साए तेग हेठां कुछ लब लेंगा, जान बुझ भावें अनजान हो जा, अपनी जद अमजद नूं वेखते सही, ऐसा ना हो कि कसरे शान हो जा, चौकीदार भी तू पहरेदार भी तू, हिस्से विच तेरे दरबानियां नी, मुस्लिम शान किथे आन बान किथे, तेरियां फरमा रवानियां नी। यानी कि उन्हां दी जज्बाती अंदाज दी जिहड़ी शायरी सी वो भी लुकाई नूं नाल जोड़दी सी और लुकाई दे दिलां दी तर्जमानी जिहड़ी है वो कर रही सी। सादगी ते सलासत उस्ताद करम अमृतसरी होरां दी जिहड़ी खूबी सी, वड्डी खूबी, वो सादगी ते उस देखते सन कि मेरे सामने किहड़े लोग बैठे ने, और पढ़न वालियां नूं ओही नज़म जिहड़ी वो सुनांदे सन जिहड़े उन्हां दे लुकाई नूं जिहड़ी समझ आ रही। आप दियां नज़मां विच गुजरी, चमियाड़ी, चूड़ी ते जलाई नूं जिहड़ी शोहरत मिली, गुजरी, चमियाड़ी, चूड़ी ते जलाई, यानी ਇਹ ਉਹ नज़मां सन जिन्हां नूं वड्डे पैमाने ते जिहड़ी है वो मिल रही सी शोहरत। फिर अगला एक टॉपिक आ जाएगा तशबीहां ते इस्तारे। करम होरां दे कलाम विच जिहड़ियां तशबीहां वरतियां गईयां ने वो आप तो पहलां किसी भी कलाम विच ना पढ़ियां गईयां ना सुनिया गईयां। पानी वांग सी बख्त जमांदा की, ऐस कम बख्त नूं लगदी जाग नहीं सी, पानी वांग सी बख्त जमांदा की, ऐस कम बख्त नूं लगदी जाग नहीं सी, कंधां बिना होंदे घर आशकां दे, कोठी कोई महल ते बाग नहीं सी। यानी कि ਇਹ ਉਹ ਜਿਹੜੇ तशबीहां ते इश्तियारां दी वरतों सी ਜਿਹੜਾ आम शायर नहीं सी कर सकता, वो ਉਹੀ शायर कर सकता सी ਜਿਹਦੇ ਕੋਲ ਜ਼ੁਬਾਨ ਤੇ ਬਿਆਨ ਦਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਆਪਣੇ ਉੱਤੇ ਅਬੂਰ ਹਾਸਿਲ ਹੈ, ਜ਼ੁਬਾਨ ਤੇ ਬਿਆਨ ਦੇ ਉੱਤੇ ਅਬੂਰ ਹਾਸਿਲ ਹੈ, ਔਰ ਫਿਰ ਉਸ ਨੂੰ ਬਿਆਨਨ ਢੰਗ ਦੀ ਵੀ ਜਿਹੜੀ ਹੈ ਉਹ ਜਾਂਚ ਹੈ, ਕਿਉਂਕਿ ਬਿਆਨਨ ਢੰਗ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਕਿ ਕਿਵੇਂ ਤੁਸੀਂ ਸ਼ਾਇਰੀ ਨੂੰ ਬਿਆਨ ਕਰਦੇ ਹੋ। ਕੌਮੀ ਸ਼ਾਇਰੀ ਦੇ ਵਿੱਚ ਤੰਜ਼ ਵੀ ਹੈ, ਤੰਜ਼ ਦੇ ਨਾਲ ਨਾਲ ਉਹਨਾਂ ਨੇ ਨਜ਼ਮਾਂ ਨੂੰ ਅਜਿਹਾ ਬਿਆਨ ਕੀਤਾ ਹੈ ਜਿਹੜਾ ਸਾਡੀ ਸੋਚ ਨੂੰ, ਸਾਡੇ ਖਿਆਲ ਨੂੰ ਅੱਗੇ ਲੈ ਕੇ ਜਾਂਦਾ ਹੈ। ਫਿਰ ਉਹਨਾਂ ਦੀ ਇੱਕ ਹੋਰ ਜਿਹੜੀ ਪਹਿਚਾਨ ਹੈ, ਵੱਡੀ ਪਹਿਚਾਨ ਉਹਨਾਂ ਦੇ ਸ਼ੇਰਾਂ ਦੀ, ਉਹਨਾਂ ਦੀ ਸ਼ਾਇਰੀ ਦੀ, ਕਿ ਉਹ ਇਖਲਾਕੀਆਤ ਉੱਤੇ ਬਹੁਤ ਜ਼ੋਰ ਦਿੰਦੇ ਨੇ। ਯਾਨੀ ਕਿ ਅਗਰ ਅਸੀਂ ਆਖਰੀ ਉਹਨਾਂ ਦਾ ਜਿਹੜਾ ਬਣਾਵਾਂਗੇ ਟੌਪਿਕ ਉਹ ਹੈ ਇਖਲਾਕੀ ਦਰਸ, ਕਿ ਉਸਤਾਦ ਕਰਮ ਅਮਰਸਰੀ ਹੋਰਾਂ ਨੇ ਇਨਸਾਨਾਂ ਦੀ ਇਖਲਾਕੀਆਤ ਉੱਤੇ ਬਹੁਤ ਜ਼ੋਰ ਦਿੱਤਾ ਔਰ ਆਪਣੇ ਸ਼ਾਇਰੀ ਦੇ ਵਿੱਚ ਇਨਸਾਨ ਨੂੰ ਚੰਗੇ ਅਮਲ ਕਰਨ, ਆਖਰਤ ਨੂੰ ਸੰਵਾਰਨ ਵਾਂਗ ਉਂਝ ਹੀ ਦਰਸ ਦਿੱਤਾ ਜਿਵੇਂ ਪੰਜਾਬੀ ਕਲਾਸਿਕੀ ਸ਼ਾਇਰ ਜਿਹੜੇ ਨੇ ਉਹ ਆਪਣੀ ਸੂਫੀਆਨਾ ਸ਼ਾਇਰੀ ਦੇ ਵਿੱਚ ਦਿੰਦੇ ਨੇ। ਔਰ ਕਿਧਰੇ ਕਿਧਰੇ ਤੇ ਇਹ ਅਜੇ ਸੂਫੀ ਸ਼ਾਇਰ ਬਣ ਜਾਂਦੇ ਨੇ ਜਿਹੜੇ ਤਸਵੁਫ ਦੀਆਂ ਜਿਹੜੀਆਂ ਨੇ ਕੁੰਡੀਆਂ ਨੂੰ ਵੀ ਖੋਲ੍ਹ ਰਹੇ ਨੇ ਔਰ ਫਿਰ ਇਨਸਾਨ ਨੂੰ ਸਿੱਧੇ ਰਸਤੇ ਦੇ ਬਾਰੇ ਵੀ ਦੱਸ ਰਹੇ ਨੇ। ਫਿਰ ਇਹਨਾਂ ਦੀ ਇਖਲਾਕੀ ਦਰਸ ਦੇ ਹਵਾਲੇ ਨਾਲ ਇੱਕ ਚੁਬਰਗਾ ਜਿਹੜਾ ਹੈ ਉਹ ਲਾਜ਼ਮੀ ਤੁਸੀਂ ਯਾਦ ਕਰ ਲਓ, ਹਵਾਲੇ ਦੇ ਤੌਰ 'ਤੇ ਦੇਣਾ। ਨਹੀਂ ਸਫ਼ਰ ਸਮਾਨ ਦਰੁਸਤ ਕੀਤਾ, ਕੀ ਕਰਾਂਗਾ ਖਾਕ ਵਿੱਚ ਰਲਿਆ ਮੈਂ, ਜੀ ਚਾਹੁੰਦਾ ਏ ਪਾੜ ਕੇ ਫੂਕ ਸੱਟਾਂ, ਤੈਨੂੰ ਕੀ ਕਰਾਂਗਾ ਖਾਲੀ ਪਲਿਆ ਮੈਂ, ਫੁਰਸਤ ਹੁੰਦੀ ਤੇ ਕੁਝ ਬਣਾ ਲੈਂਦਾ, ਥੋੜੇ ਵਿੱਚ ਕੀ ਕਰਦਾ ਝੱਲਿਆ ਮੈਂ, ਜਦ ਮੈਂ ਆਇਆ ਤੇ ਕਰਮ ਅਜ਼ਾਨ ਹੋਈ, ਹੋ ਗਈ ਨਮਾਜ਼ ਤੇ ਚੱਲਿਆ ਮੈਂ।
यानी जद मैं आया ते करम अजान हो गई जद मैं आया ते करम अजान हो गई नमाज ते चलिया मैं। ਇਹ ਇੱਕ ਉਹਨਾਂ ਦਾ ਇਖਲਾਕੀ ਦਰਸ ਦੇ ਹਵਾਲੇ ਨਾਲ ਤੁਸੀਂ ਯਾਦ ਕਰ ਲੈਣਾ। ਹੁਣ ਅਸੀਂ ਉਹਨਾਂ ਦੀਆਂ ਕਿਤਾਬਾਂ ਦੇ ਬਾਰੇ ਗੱਲ ਕਰਨੀ ਆ। ਕਰਮ ਹੋਰਾਂ ਦਾ ਪਹਿਲਾ ਮਜਮੂਆ ਕਲਾਮ ਗੁਲਦਸਤਾ ਕਰਮ 1927 ਈਸਵੀ ਨੂੰ ਛਾਇਆ ਹੋਇਆ ਸੀ। ਇਸ ਤੋਂ ਬਾਅਦ ਆਪ ਦੇ ਭਾਂਜੇ ਮੇਜਰ ਅਬਦੁਲ ਕਰੀਮ ਹੋਰਾਂ ਆਪ ਦੀ ਵਫਾਤ ਤੋਂ ਬਾਅਦੋਂ 1965 ਈਸਵੀ ਵਿੱਚ ਕਰਮ ਫਲਵਾੜੀ ਦੇ ਨਾਲ ਛਾਇਆ ਕੀਤੀ ਆਪ ਦਾ ਕਲਾਮ ਨੂੰ। ਇਸ ਤੋਂ ਵੱਖ ਤਕਰੀਮੇ ਕਰਮ ਆਪ ਦੀ ਸ਼ਾਇਰੀ ਤੇ ਸ਼ਖਸੀਅਤ ਉੱਤੇ ਇੱਕ ਸੋਹਣੀ ਕਿਤਾਬ ਹੈ। ਯਾਨੀ ਕਿ ਅਗਰ ਅਸੀਂ ਸਵਾਲ ਆ ਜਾਂਦਾ ਹੈ ਸਾਡੇ ਕੋਲ ਤੇ ਅਸੀਂ ਉਹਨੂੰ ਬੜੇ ਆਸਾਨ ਤਰੀਕੇ ਨਾਲ ਬਿਆਨ ਕਰ ਸਕਦੇ ਹਾਂ ਕਿ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਕਿ ਪਹਿਲਾ ਮਜਮੂਆ ਕਲਾਮ ਕਦੋਂ ਛਾਇਆ ਹੋਇਆ? ਗੁਲਦਸਤਾ ਕਰਮ 1927 ਨੂੰ ਛਾਇਆ ਹੋਇਆ। ਠੀਕ ਹੈ। ਫਿਰ ਆਪ ਨੇ ਆਪ ਦਾ ਕਲਾਮ ਕਰਮ ਫਲਵਾੜੀ ਦੇ ਨਾਂ ਨਾਲ 1965 ਵਿੱਚ ਤੇ ਫਿਰ ਤਕਰੀਮੇ ਕਰਮ ਦੇ ਨਾਲ ਆਪ ਦੀ ਸ਼ਾਇਰੀ ਤੇ ਸ਼ਖਸੀਅਤ ਦੇ ਬਾਰੇ ਇੱਕ ਸੋਹਣੀ ਕਿਤਾਬ ਜਿਹੜੀ ਹੈ ਉਹ ਛਾਪੀ ਗਈ। ਹੁਣ ਅੱਗੇ ਅਸੀਂ ਚੱਲਨੇ ਆ ਕਿ ਆਪ ਦੀ ਵਫਾਤ ਕਦੋਂ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਵਫਾਤ 12 ਜਨਵਰੀ 1959 ਈਸਵੀ ਨੂੰ 106 ਵਰਿਆਂ ਦੀ ਉਮਰ ਵਿੱਚ ਜਿਹੜੀ ਹੈ ਉਹ ਵਫਾਤ ਹੋਈ। ਯਾਨੀ ਕਿ ਆਪ ਨੇ ਜਿਹੜੀ ਹੈ ਉਮਰ 106 ਵਰੇ ਪਾਈ ਔਰ ਆਪ ਨੇ ਸਾਰੀ ਹਯਾਤੀ ਵਿਆਹ ਨਹੀਂ ਕੀਤਾ। ਯਾਨੀ ਆਪ ਦੀ ਸ਼ਖਸੀਅਤ ਦੇ ਹਵਾਲੇ ਨਾਲ ਜਿਹੜਾ ਸਵਾਲ ਹੈ ਜਿਵੇਂ ਕਿ ਅਗਰ ਆਬਜੈਕਟਿਵ 'ਚ ਆ ਜਾਂਦਾ ਕਿ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਕਿੰਨੇ ਵਿਆਹ ਕੀਤੇ, ਥੱਲੇ ਜਿਹੜੇ ਨੇ ਉਹ ਲਿਖੇ ਹੋਣ ਆਪਸ਼ਨ ਤੇ ਤੁਸੀਂ ਉਸ ਆਪਸ਼ਨ ਨੂੰ ਨਿਸ਼ਾਨ ਲਾਣੀ ਕਿ ਉਹਨਾਂ ਨੇ ਕੋਈ ਵਿਆਹ ਨਹੀਂ ਕੀਤਾ। ਹੁਣ ਕੁਛ ਸਵਾਲ ਨੇ ਜਿਹੜੇ ਮੁਖਤਸਰ ਸਵਾਲ ਉਸਤਾਦ ਕਰਮ ਅੰਮ੍ਰਿਤਸਰੀ ਤੇ ਚੁਬਰਗੇ ਦੇ ਹਵਾਲੇ ਨਾਲ ਉਹ ਤੁਸੀਂ ਜ਼ਰੂਰ ਵੇਖ ਲੈਣਾ। ਉਸਤਾਦ ਕਰਮ ਅੰਮ੍ਰਿਤਸਰੀ ਦੀ ਹਯਾਤੀ ਬਾਰੇ ਤੁਸੀਂ ਕੀ ਜਾਣਦੇ ਹੋ? ਦੂਸਰਾ ਸਵਾਲ ਉਸਤਾਦ ਕਰਮ ਅੰਮ੍ਰਿਤਸਰੀ ਦੀ ਤਾਲੀਮ ਕਿੰਨੀ? ਫਿਰ ਸਵਾਲ ਉਸਤਾਦ ਕਰਮ ਹੋਰਾਂ ਨੂੰ ਸ਼ਾਇਰੀ ਦਾ ਸ਼ੌਕ ਕਿਵੇਂ ਹੋਇਆ? ਯਾਨੀ ਅਸੀਂ ਜਿਹੜੀ ਹਯਾਤੀ ਪੜ੍ਹੀ ਹੈ, ਜਿਹੜੀ ਸੁਣਾਈ ਹੈ ਤੁਹਾਨੂੰ, ਉਹਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਿਆਨ ਕੀਤੀਆਂ ਗਈਆਂ। ਇਲਾਮਾ ਇਕਬਾਲ ਦੀ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਸ਼ਾਇਰੀ ਬਾਰੇ ਕੀ ਰਾਏ ਸੀ? ਯਾਨੀ ਉਹ ਆਪ ਨੂੰ ਪੰਜਾਬੀ ਦਾ ਗਾਲਬ ਕਹਿੰਦੇ ਸਨ। ਹੁਣ ਇੱਕ ਟ੍ਰਿਬਿਊਟ ਹੈ ਜਿਵੇਂ ਫੈਜ਼ ਨੇ ਪੇਸ਼ ਕੀਤਾ ਤੇ ਇਹ ਟ੍ਰਿਬਿਊਟ ਕੀ ਹੈ ਕਿ ਜਿਵੇਂ ਮਿਰਜ਼ਾ ਅਸਦੁੱਲਾ ਖਾਨ ਗਾਲਿਬ ਉਰਦੂ ਜ਼ੁਬਾਨ ਦਾ ਅਜਿਹਾ ਸ਼ਾਇਰ ਹੈ ਕਿ ਜਿਸ ਦੀ ਬਰਾਬਰੀ ਕੋਈ ਸ਼ਾਇਰ ਨਹੀਂ। ਉਹ ਆਪਣੀ ਜ਼ਾਤ ਵਿੱਚ ਆਪਣੇ ਬਿਆਨ ਢੰਗ ਵਿੱਚ ਉਹ ਨਵੇਕਲਾ ਸ਼ਾਇਰ ਹੈ। ਇਸੇ ਤਰ੍ਹਾਂ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਸ਼ਾਇਰੀ ਨੂੰ ਜੇ ਵੇਖਣੇ ਆ ਕਿ ਉਹਦੇ 'ਚ ਵੀ ਨਵੇਕਲਾਪਨ ਨੇ ਔਰ ਉਹਦੇ 'ਚ ਵੀ ਕੌਮੀ ਰੰਗ ਹੈ, ਉਸ ਦੀ ਤੰਜ਼ ਇਖਲਾਕੀਆਤ ਹੈ ਔਰ ਉਹ ਅਜਿਹੀਆਂ ਖੂਬੀਆਂ ਨੇ ਜਿਹੜੀਆਂ ਹੋਰ ਸ਼ਾਇਰਾਂ ਦੇ ਵਿੱਚ ਘੱਟ ਹੀ ਨਜ਼ਰ ਆਉਂਦੀਆਂ ਨੇ। ਇਸ ਲਈ ਇਲਾਮਾ ਇਕਬਾਲ ਨੇ ਆਪ ਨੂੰ ਖਿਤਾਬ ਦਿੱਤਾ ਸੀ ਪੰਜਾਬੀ ਦਾ ਗਾਲਿਬ। ਮੁਖਤਸਰ ਸਵਾਲ ਦੇ ਵਿੱਚ ਅਕਸਰ ਸਵਾਲ ਆ ਜਾਂਦਾ ਕਰਮ ਅੰਮ੍ਰਿਤਸਰੀ ਦੇ ਚੁਬਰਗਿਆਂ ਬਾਰੇ ਕੀ ਜਾਣ। ਹੁਣ ਚੁਬਰਗਾ ਕੀ ਹੈ? ਚੁਬਰਗੇ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਦਾ ਜਾਵੇ ਕਿ ਚੁਬਰਗਾ 4 ਮਿਸਰਿਆਂ ਵਾਲੀ ਨਜ਼ਮ। ਵੈਸੇ ਚੋ ਦਾ ਮਤਲਬ 4 ਹੈ, ਬਰਗ ਦਾ ਮਤਲਬ ਪੱਤੀਆਂ, ਯਾਨੀ ਕਿ 4 ਪੱਤੀਆਂ, ਲੇਕਿਨ 4 ਪੱਤੀਆਂ ਇੱਕ ਨਜ਼ਮ ਦੇ 4 ਮਿਸਰਿਆਂ ਵਾਲਾ ਇੱਕ ਜਿਹੜਾ ਬੰਦ ਹੈ ਉਹਨੂੰ ਜਿਹੜਾ ਕਿਹਾ ਜਾਂਦਾ ਹੈ, ਜਿਹਦੇ ਇਹਦੇ 'ਚ ਲੰਮੀ ਬਹਿਰ ਵਰਤੀ ਜਾਂਦੀ ਔਰ 4 ਮਿਸਰੇ, ਔਰ ਚਾਰੋਂ ਮਿਸਰੇ ਜਿਹੜੇ ਨੇ ਹਮ ਕਾਫੀਆ ਹੁੰਦੇ ਨੇ। ਜਿਵੇਂ ਕਿ ਤੁਸੀਂ ਆਪਣੀ ਨਿਸਾਬ 'ਚ ਜਿਹੜੇ ਦੇਖੋਗੇ ਰਲਿਆ ਪਲਿਆ ਝੱਲਿਆ ਤੇ ਜਿਹੜਾ ਅੱਗੇ ਇਹ ਸਾਰੀਆਂ ਜਿਹੜੇ ਹਮ ਕਾਫੀਆ ਲਫ਼ਜ਼ ਨੇ ਉਹ ਨਾਲ ਚੱਲਦੇ ਨੇ। ਫਿਰ ਅਸੀਂ ਅੱਗੇ ਚੱਲਦੇ ਹਾਂ। ਇਹਨਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਕੁਛ ਇੱਕ ਦੋ ਸਵਾਲ ਆ ਸਕਦੇ ਨੇ ਕਿ ਨਿਸਾਬ ਵਿੱਚ ਸ਼ਾਮਿਲ ਉਸਤਾਦ ਕਰਮ ਦੇ ਚੁਬਰਗੇ ਦੇ ਮੌਜ਼ੂ ਕੀ ਨੇ? ਮੌਜ਼ੂ ਦੇ ਹਵਾਲੇ ਨਾਲ ਇਹਦੇ ਜਿਹੜੇ ਮੌਜ਼ੂ ਨੇ ਉਹ ਹੈ ਇਨਸਾਨ ਤੇ ਇਨਸਾਨ ਦੀ ਮੁਖਤਸਰ ਜ਼ਿੰਦਗੀ ਔਰ ਚੰਗੇ ਅਮਲ ਦੀ ਪ੍ਰੇਰਨਾ, ਕਿ ਉਹ ਚੰਗੇ ਅਮਲ ਜਿਹੜੇ ਨੇ ਉਹ ਕਰ ਲਵੇ ਤਾਂ ਜੇ ਉਸ ਨੂੰ ਨਦਾਮਤ ਨਾ ਆਪਣੇ ਉੱਤੇ ਕਰਨੀ ਪਵੇ। ਫਿਰ ਮਨਸੂਰ ਬਿਨ ਮਨਸੂਰ ਅਲ ਹਲਾਜ ਦੇ ਹਵਾਲੇ ਨਾਲ ਜ਼ਿਕਰ ਹੈ ਕਿ ਉਹਨਾਂ ਨੇ ਕਿਵੇਂ ਆਪਣੀ ਜਾਨ ਕੁਰਬਾਨ ਕਰਤੀ ਤੇ ਹੱਕ ਦਾ ਜਿਹੜਾ ਹੈ ਉਹ ਨਾਰਾ ਲਾਇਆ। ਫਿਰ ਅਖੀਰਲੇ ਮਿਸਰੇ ਦੇ ਵਿੱਚ ਰੱਬ ਦੀ ਜ਼ਾਤ ਦੇ ਰਹੀਮ ਹੋਣ ਦੀ ਦੱਸ ਪਾਈਏ ਕਿ ਜਿਹੜਾ ਸਭ ਨੂੰ ਮਾਫ ਕਰਨ ਵਾਲਾ ਹੈ ਔਰ ਉਹੀ ਲੋਕਾਂ ਦੀ ਖਤਾਵਾਂ ਤੇ ਗੁਨਾਹਾਂ ਨੂੰ ਬਖਸ਼ਣਹਾਰ ਵੀ
ਨਸਾਬ ਵਿੱਚ ਸ਼ਾਮਿਲ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਚੁਬਰਗੇ ਵਿੱਚ ਆਪਣੀ ਗੁਜ਼ਰੀ ਬੇਅਮਲੀ ਦੀ ਹਯਾਤੀ ਬਾਰੇ ਕਿਵੇਂ ਅਫਸੋਸ ਕੀਤਾ? ਯਾਨੀ ਉਹ ਕਹਿੰਦੇ ਨੇ ਕਿ ਜਿਵੇਂ ਨਮਾਜ਼ ਤੇ ਅਜ਼ਾਨ ਵਿੱਚ ਥੋੜੀ ਦੇਰ ਦਾ ਫਰਕ, ਥੋੜੀ ਦੇਰ ਦਾ ਜਿਹੜਾ ਉਹ ਵੇਲਾ ਹੁੰਦਾ, ਫੁਰਸਤ ਹੁੰਦੀ ਹੈ, ਜਿਵੇਂ ਨਮਾਜ਼ ਅਜ਼ਾਨ ਹੋਈ ਤੇ ਨਮਾਜ਼ ਫੌਰਨ ਨਹੀਂ ਸ਼ੁਰੂ ਹੋ ਜਾਂਦੀ, ਥੋੜਾ ਜਿਹਾ ਵਕਫਾ 4-5 ਮਿੰਟ, 10 ਮਿੰਟ, 15 ਮਿੰਟ, ਤੇ ਉਹ ਜਿੰਨਾ ਉਹ ਵਕਫਾ ਵੇਲਾ ਹੁੰਦਾ ਹੈ, ਕਹਿੰਦੇ ਮੇਰੀ ਹਯਾਤੀ ਵੀ ਓਨੀ ਕੁ ਸੀ, ਜੇ ਮੇਰੀ ਜਿਹੜੀ ਬਹੁਤੀ ਹਯਾਤੀ ਨਹੀਂ ਮਿਲੀ, ਜਿਸ ਕਰਕੇ ਮੈਂ ਚੰਗੇ ਅਮਲ ਨਹੀਂ ਕਰ ਸਕਿਆ, ਔਰ ਮੈਨੂੰ ਲੱਗਦਾ ਸੀ ਕਿ ਮੈਂ ਹਾਲੇ ਬੜਾ ਵੇਲਾ ਪਿਆ, ਮੈਂ ਚੰਗੇ ਅਮਲ ਕਰਾਂਗਾ, ਲੇਕਿਨ ਜਦੋਂ ਮੌਤ ਨੇ ਆ ਦਬੋਚ ਲਿਆ, ਜਦੋਂ ਇਜ਼ਰਾਈਲ ਨੇ ਜਾਨ ਕੱਢਤੀ, ਤੇ ਫਿਰ ਅਹਿਸਾਸ ਹੋਇਆ ਕਿ ਵੇਲਾ ਤੇ ਬਹੁਤ ਥੋੜਾ ਸੀ, ਮੇਰੇ ਕੋਲ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹੀ ਮੁਖਤਸਰ ਜਿਹੀ ਸੀ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ ਉਸਤਾਦਾਂ ਦੇ ਕੀ ਨਾਂ ਸੀ? ਸੈਯਦ ਅਮੀਰ ਅਲੀ ਤੇ ਨੂਰ ਸ਼ਾਹ ਜੰਤੀ ਸਰਕਾਰ। ਤੁਸੀਂ ਇਹ ਜ਼ਰਾ ਦੋਵੇਂ ਜ਼ੇਨ 'ਚ ਰੱਖ ਲੈਣਾ, ਕਿਉਂ ਜੀ ਇਹ ਜ਼ਰੂਰੀ ਨੇ, ਅਹਿਮ ਨੇ। ਔਰ ਫਿਰ ਆਪ ਦੀਆਂ ਕਿਤਾਬਾਂ ਕਿਹਨੇ ਛਾਪੀਆਂ? ਮੇਜਰ ਅਬਦੁਲ ਕਰੀਮ ਹੋਰਾਂ ਨੇ ਆਪ ਦੀਆਂ ਜਿਹੜੀਆਂ ਨੇ ਕਿਤਾਬਾਂ ਨੂੰ ਛਾਇਆ ਕੀਤਾ। ਜੀ ਯਾਨੀ ਆਪ ਦੇ ਭਾਂਜੇ, ਜਿਹੜੇ ਉਹਨਾਂ ਦੇ ਭਾਂਜੇ ਲੱਗਦੇ ਸਨ, ਕਰਮ ਫੁਲਵਾੜੀ ਦੇ ਨਾਂ ਨਾਲ ਉਹਨਾਂ ਨੇ ਕਿਤਾਬ ਸ਼ਾਇਆ ਕੀਤੀ 1965 ਵਿੱਚ। ਫਿਰ ਇਸੇ ਤਰ੍ਹਾਂ ਤਕਰੀਮੇ ਕਰਮ ਜਿਹੜੀ 1987 ਵਿੱਚ ਛਾਇਆ ਹੋਈ। ਆਬਜੈਕਟਿਵ 'ਚ ਸਵਾਲ ਆ ਜਾਂਦਾ ਕਿ ਕਰਮ ਫੁਲਵਾੜੀ 1965 ਵਿੱਚ ਛਾਇਆ ਹੋਈ ਸੀ, ਤੇ ਤਕਰੀਮੇ ਕਰਮ ਕਦੋਂ ਛਾਇਆ ਹੋਈ? ਤਕਰੀਮੇ ਕਰਮ 1987 ਵਿੱਚ ਛਾਇਆ ਹੋਈ। ਇਹ ਤੁਸੀਂ ਆਬਜੈਕਟਿਵ 'ਚ ਲਾਜ਼ਮੀ ਯਾਦ ਕਰਨਾ, ਕਿਉਂਕਿ MCQ ਸ਼ਾਰਟ ਕੁਐਸਚਨ ਦੇ ਵਿੱਚ ਇਹੋ ਜਿਹੇ ਸਵਾਲ ਜਿਹੜਾ ਉਹ ਲਿਖਾਰੀ ਦੇ ਦਿੰਦਾ ਹੈ। ਕਰਮ ਅੰਮ੍ਰਿਤਸਰੀ ਦੇ ਮੁਤਾਬਿਕ ਆਇਆ ਤੇ ਚੱਲਿਆ ਉੱਤੇ ਕੀ ਹੋਇਆ? ਯਾਨੀ ਆਇਆ ਤੇ ਚੱਲਿਆ, ਆਇਆ ਜਦੋਂ ਸੀ ਅਜ਼ਾਨ ਹੋਈ, ਤੇ ਜਦੋਂ ਚੱਲਿਆ ਤੇ ਉਦੋਂ ਨਮਾਜ਼ ਹੋਈ। ਯਾਨੀ ਕਿ ਇਨਸਾਨ ਜਦੋਂ ਪੈਦਾ ਹੁੰਦਾ ਹੈ ਉਹਦੇ ਕੰਨ ਵਿੱਚ ਅਜ਼ਾਨ ਦਿੱਤੀ ਜਾਂਦੀ ਹੈ, ਤੇ ਜਦੋਂ ਉਹ ਮਰਦਾ ਹੈ ਤੇ ਉਹ ਨਮਾਜ਼ ਹੁੰਦੀ ਹੈ, ਉਹਦੀ ਨਮਾਜ਼ ਜਨਾਜ਼ਾ ਪੜ੍ਹਾਈ ਜਾਂਦੀ ਹੈ, ਤੇ ਫਿਰ ਉਸ ਨੂੰ ਹਮੇਸ਼ਾ ਵਾਸਤੇ ਮਿੱਟੀ ਦੇ ਥੱਲੇ ਦਫਨ ਕਰ ਦਿੱਤਾ ਜਾਂਦਾ ਹੈ। ਯਾਨੀ ਇਹ ਚੀਜ਼ਾਂ ਜਿਹੜੀਆਂ ਨੇ, ਉਸਤਾਦ ਕਰਮ ਅੰਮ੍ਰਿਤਸਰੀ ਆਪਣੇ ਅਮਲਾਂ ਬਾਰੇ ਕੀ ਕਹਿੰਦੇ ਨੇ, ਉਹ ਹੁਣ ਅਮਲਾਂ ਦੇ ਬਾਰੇ ਉਹਨਾਂ ਦਾ ਸ਼ੇਰ ਹੈ, ਉਹ ਤਸ਼ਰੀਹ ਦੇ ਵਿੱਚ ਵੀ ਅਸੀਂ ਦੇਖਾਂਗੇ। ਐਸੇ ਸਖਤ ਸਿਆਹ ਸਨ ਅਮਲ ਮੇਰੇ, ਕਿ ਉਹਨਾਂ ਦੇ ਕਹਿੰਦੇ ਕਿ ਮੇਰੇ ਇਹੋ ਜਿਹੇ ਅਮਲ ਸਨ ਕਿ ਮੇਰੇ ਅਮਲ ਜਿਹੜੇ ਉਹ ਪੈੜੇ ਸਨ, ਕਿ ਮੈਂ ਮੁਸਤਹਿਕ ਨਹੀਂ ਸਾਂ ਕਿ ਮੈਨੂੰ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਰਹਿਮਤ ਮਿਲਦੀ, ਪਰ ਰੱਬ ਦੀ ਜ਼ਾਤ ਇੰਨੀ ਰਹੀਮ ਸੀ ਕਿ ਉਹਨੇ ਮੈਨੂੰ ਫਿਰ ਵੀ ਸਤਰਪੋਸ਼ੀ ਕੀਤੀ ਔਰ ਮੇਰੇ ਗੁਨਾਹਾਂ ਨੂੰ ਬਖਸ਼ ਦਿੱਤਾ। ਕਹਿੰਦਾ ਕਿ ਐਸੇ ਲਈ ਰੱਬ ਦੀ ਰਹਿਮਤ ਤੋਂ ਕਦੇ ਵੀ ਮਾਯੂਸ ਨਹੀਂ ਹੋਣਾ ਚਾਹੀਦਾ। ਜਿਹੜੇ ਇਨਸਾਨ ਰੱਬ ਦੀ ਰਹਿਮਤ ਤੋਂ ਮਾਯੂਸ ਹੋ ਜਾਂਦੇ ਨੇ, ਉਹ ਫਿਰ ਗੁੰਮਰਾਹ ਹੋ ਜਾਂਦੇ ਨੇ, ਔਰ ਉਹ ਦੁਨੀਆ ਦੇ ਉੱਤੇ ਭਟਕਣ ਲੱਗ ਜਾਂਦੇ ਨੇ। ਇਹ ਮੌਜ਼ੂ ਜਿਹੜਾ ਹੈ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਬਿਆਨ ਕੀਤਾ। ਚੁਬਰਗੇ ਦੇ ਹਵਾਲੇ ਨਾਲ ਅਸੀਂ ਦੇਖ ਚੁੱਕੇ ਹਾਂ ਕਿ ਚੁਬਰਗਾ ਕੀ ਹੈ। ਮਨਸੂਰ ਅਲ ਹਲਾਜ ਦੇ ਹਵਾਲੇ ਨਾਲ ਮੈਂ ਢੇਰ ਸਾਰਾ ਤੁਹਾਨੂੰ ਜਿਹੜਾ ਹੈ ਦੂਸਰੇ ਬੰਦ ਦੀ ਤਸ਼ਰੀਹ ਕਰਦਿਆਂ ਹੋਇਆਂ ਦੱਸ ਦਿਆਂਗਾ ਅਗਲੇ ਲੈਕਚਰ ਦੇ ਵਿੱਚ, ਕਿਉਂਕਿ ਉਹ ਤੁਹਾਡੇ ਕੋਲ ਜ਼ਿਆਦਾ ਤਸ਼ਰੀਹ ਮੰਗਦਾ ਹੈ। ਹੁਣ ਵਾਸਤੇ ਸਿਰਫ ਇੰਨਾ ਹੀ ਤੁਸੀਂ ਜ਼ੇਨ 'ਚ ਰੱਖੋ ਕਿ ਅਬਾਸੀ ਦੌਰ ਦੇ ਸਨ ਇਹ ਅਬੁਲ ਮੁਗੀਸ ਅਲ ਹੁਸੈਨ ਬਿਨ ਮਨਸੂਰ ਅਲ ਹਲਾਜ ਇਹਨਾਂ ਦਾ ਨਾਂ ਸੀ। 858 ਈਸਵੀ ਦੇ ਵਿੱਚ ਇਹ ਪੈਦਾ ਹੋਏ, ਤੇ ਮਾਰਚ 922 ਈਸਵੀ ਦੇ ਵਿੱਚ ਆਪ ਦੀ ਜਿਹੜੀ ਹੈ ਉਹ ਵਫਾਤ ਹੁੰਦੀ ਹੈ। ਨਹੀਂ, ਇਹ ਜਿਹੜਾ ਉਹਨਾਂ ਦਾ ਦੌਰ ਸੀ, ਔਰ ਆਪ ਨੇ ਦੂਰ ਦਰਾਜ਼ ਸਫ਼ਰ ਕੀਤੇ, ਬਸਰਾ ਵੀ ਗਏ, ਜੁਨੇਦ ਬਗਦਾਦੀ ਹੋਰਾਂ ਕੋਲ ਵੀ ਗਏ, ਅਮਰ ਮੱਕੀ ਕੋਲ ਵੀ ਗਏ, ਉਸ ਤੋਂ ਬਾਅਦ ਮੱਕਾ ਦੇ ਵਿੱਚ ਤੇ ਹੋਰ ਥਾਵਾਂ ਦੇ ਵਿੱਚ ਆਪ ਸਫ਼ਰ ਕਰਦੇ ਰਹੇ, ਕਿਉਂਕਿ ਆਪ ਸਲੂਕ ਦੀਆਂ ਮੰਜ਼ਲਾਂ ਤੈਅ ਕਰ ਰਹੇ ਸਨ, ਔਰ ਜ਼ਿਆਦਾ ਤੋਂ ਜ਼ਿਆਦਾ ਇਲਮ ਦੇ ਚਾਹਵਾਨਾਂ ਵਿੱਚੋਂ ਸਨ। ਔਰ ਫਿਰ ਆਪ ਦੀ ਕਿਵੇਂ ਵਫਾਤ ਹੋਈ, ਇਸ ਦੇ ਹਵਾਲੇ ਨਾਲ ਵੀ ਉੱਥੇ ਉਹਨਾਂ ਨੇ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਨੇ ਆਪਣੇ ਚੁਬਰਗੇ ਦੇ ਵਿੱਚ ਦੱਸਿਆ। ਉਹਦੀ ਤਸ਼ਰੀਹ ਕਰਦੇ ਹੋਏ ਤੁਹਾਨੂੰ ਉਹਦੇ ਬਾਰੇ ਵੀ ਦੱਸਿਆ ਜਾਏਗਾ। ਫਿਲਹਾਲ ਸਾਡਾ ਮੌਜ਼ੂ ਸੀ ਕਿ ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੀ ਪੈਦਾਇਸ਼, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ, ਉਹਨਾਂ ਦੇ ਕਲਾਮ ਦੀਆਂ ਜਿਹੜੀਆਂ ਖੂਬੀਆਂ, ਅਸੀਂ ਉਹਦੇ ਬਾਰੇ ਵੇਖਿਆ। ਉਸਤਾਦ ਕਰਮ ਅੰਮ੍ਰਿਤਸਰੀ ਹੋਰਾਂ ਦੇ 1853 ਈਸਵੀ ਦੇ ਵਿੱਚ ਉਹਨਾਂ ਦੀ ਪੈਦਾਇਸ਼ ਹੋਈ ਸੀ, ਤੇ 1959 ਨੂੰ ਆਪ ਦੀ ਵਫਾਤ ਹੋਈ। ਆਪ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਤੇ ਲਾਹੌਰ ਆਨ ਵਸੇ 1947 ਤੋਂ ਬਾਅਦ। ਆਪ ਦਾ ਪੇਸ਼ਾ ਰਫੂਗਰੀ ਸੀ। ਆਗਾ ਅਸ਼ਰ ਦੇ ਕਹਿਣ ਉੱਤੇ ਆਪ ਨੇ ਪੰਜਾਬੀ ਸ਼ਾਇਰੀ ਕੀਤੀ। ਫੈਜ਼ ਅਹਿਮਦ ਫੈਜ਼ ਤੇ ਇਲਾਮਾ ਇਕਬਾਲ ਵਰਗੇ ਵੱਡੇ ਸ਼ਾਇਰਾਂ ਨੇ ਆਪ ਦੀ ਸ਼ਾਇਰੀ ਨੂੰ ਪਸੰਦ ਕੀਤਾ, ਔਰ ਉਹਨਾਂ ਨੇ ਕਈ ਜਿਹੜੇ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਲਾਮਾ ਇਕਬਾਲ ਹੋਰਾਂ ਨੇ ਆਪ ਨੂੰ ਪੰਜਾਬੀ ਦਾ ਗਾਲਬ ਵੀ ਆਖਿਆ ਹੈ।